8200 US ਜੀ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕਿਆਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਜੀ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਐਸ ਬਾਰਡਰ ਪੈਟਰੋਲ ਦੇ ਕਸਟਡੀ ਦੇ ਵਿੱਚ ਇੱਕ 8 ਸਾਲਾਂ ਦੀ ਬੱਚੀ ਸੀ ਜਿਸ ਦੀ ਮੌਤ ਹੋ ਗਈ ਹੈ। ਇਹ ਸੀਬੀਪੀ ਨੇ ਦੱਸਿਆ ਹੈਗਾ। ਕਹਿੰਦੇ ਭਈ ਇਹ ਬੱਚੀ ਤੇ ਉਹਦਾ ਜਿਹੜਾ ਪਰਿਵਾਰ ਆ ਉਸ ਨੂੰ ਬਾਰਡਰ ਪੈਟਰੋਲ ਸਾਈਟ ਹਾਰਲਿੰਗਨ ਟੈਕਸਸ ਦੇ ਵਿੱਚ ਡਿਟੇਨ ਕੀਤਾ ਹੋਇਆ ਸੀ। ਜਦੋਂ ਉਸਨੇ ਕਿਹਾ ਵੀ ਮੈਂ ਬਿਮਾਰ ਹਾਂ ਤਾਂ ਉਹ ਥੋੜੇ ਟਾਈਮ ਬਾਅਦ ਉਸ ਦੀ ਮੌਤ ਹੋ ਗਈ ਹੈਗੀ ਆ। ਹੰਡਰਾਸ ਕੰਟਰੀ ਨੂੰ ਇਹ ਬਿਲੋਂਗ ਕਰਦੀ ਸੀ। ਹੰਡਰਾਨ ਦੇ ਕੌਂਸਲ ਜੋ ਬਾਰਡਰ ਟਾਊਨ ਆਫ ਮੈਕੈਲਨ ਟੈਕਸਸ ਦੇ ਵਿੱਚ ਹੈਗੇ, ਹੋਜ਼ੇ ਲਿਓਨਾਰਡੋ ਨਵਾਸ, ਉਹਨਾਂ ਨੇ ਇਹ ਦੱਸਿਆ ਵੀ ਇਹ ਬੱਚੀ ਪਨਾਮਾ ਬੋਰਨ ਸੀਗੀ ਤੇ ਆਲਰੇਡੀ ਬਾਰਡਰ ਕ੍ਰਾਸ ਕਰਕੇ ਆ ਗਈ ਸੀ ਤੇ ਇਮੀਗ੍ਰੇਸ਼ਨ ਅਥਾਰਟੀ ਦੇ ਕੋਲ ਸੀਗੀ। 17 ਸਾਲਾਂ ਦਾ ਇੱਕ ਹੋਰ ਬੱਚਾ ਵੀ ਜਿਹੜਾ ਆ ਇਹਦੇ ਨਾਲ ਕੰਪਨੀ ਉਸਨੇ ਕੀਤਾ ਸੀ। ਸੋ ਇਸ ਦੀ ਉੱਥੇ ਹੀ ਜੋ ਮੌਤ ਹੋ ਗਈ ਸੀ। ਜੀ, ਬਾਰਡਰ ਸਿਚੁਏਸ਼ਨ ਨੂੰ ਲੈ ਕੇ ਜੇ ਦੱਸਦੇ ਜਾਈਏ, ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਗਿਆ ਸੀਗਾ ਜਿਸ ਦੇ ਵਿੱਚ ਰਿਪਬਲਿਕਨ ਲੈਡ ਜਿਹੜੀਆਂ ਸਟੇਟਸ ਆ ਉਹਨਾਂ ਨੇ ਗੁਹਾਰ ਲਾਈ ਸੀ ਵੀ ਜਿਹੜਾ ਟਾਈਟਲ 42 ਆ ਉਸ ਨੂੰ ਬਰਕਰਾਰ ਰੱਖਿਆ ਜਾਵੇ। ਸੁਪਰੀਮ ਕੋਰਟ ਨੇ ਇਸ ਦੇ ਉੱਤੇ ਫੈਸਲਾ ਜਿਹੜਾ ਉਹ ਅੱਜ ਸੁਣਾਇਆ ਆ, ਕਿਉਂਕਿ ਆਪਾਂ ਦੇਖਿਆ ਵੀ ਬੀਤੇ ਵੀਰਵਾਰ ਹੀ ਜਿਹੜੇ ਬਾਈਡਨ ਪ੍ਰਸ਼ਾਸਨ ਆ ਉਹਨਾਂ ਨੇ ਜਿਹੜੀ ਐਮਰਜੈਂਸੀ ਆ ਉਹ ਹਟਾ ਦਿੱਤੀ ਸੀ। ਟਾਈਟਲ 42 ਜਿਹੜਾ ਉਹ ਹਟਾ ਕੇ ਟਾਈਟਲ 8 ਲਾਗੂ ਕਰ ਦਿੱਤਾ ਗਿਆ। ਜਿਹੜੀ ਸੁਪਰੀਮ ਕੋਰਟ ਨੇ ਜਿਹੜੀਆਂ ਰਿਪਬਲਿਕਨ ਲੈਡ ਸਟੇਟਸ ਦੇ ਵੱਲੋਂ ਇਹ ਗੁਹਾਰ ਲਾਈ ਸੀ ਉਸ ਨੂੰ ਰੱਦ ਕਰ ਦਿੱਤਾ। ਉਹਨਾਂ ਨੇ ਇਹ ਕੇਸ ਜਿਹੜਾ ਆ ਇਹ ਡਿਸਮਿਸ ਕਰ ਦਿੱਤਾ। ਕਹਿੰਦੇ ਵੀ ਸਿਰਫ ਇੱਕ ਸੈਂਟੈਂਸ ਦਾ ਹੀ ਆਰਡਰ ਜਿਹੜਾ ਉਹ ਦਿੱਤਾ। ਉਹਨਾਂ ਨੇ ਇੰਸਟਰਕਟ ਕੀਤਾ ਵੀ ਜਿਹੜੇ ਅਪੀਲ ਕੋਰਟਸ ਆ ਉਹ ਇਸ ਮਾਮਲੇ ਨੂੰ ਜਿਹੜੇ ਉਹ ਡਿਸਕਸ ਕਰਨਗੇ ਵੀ ਜਿਹੜੇ ਸਟੇਟ ਦੇ ਮੋਸ਼ਨ ਆ ਇਸ ਕੇਸ ਦੇ ਵਿੱਚ ਇਹ ਮੂਟ ਨੇ। ਇਹਦਾ ਮਤਲਬ ਕੋਈ ਇਸ ਦਾ ਮਤਲਬ ਇਹਨਾਂ ਦਾ ਨਹੀਂ ਬਣਦਾ ਹੈਗਾ। ਫਰਵਰੀ ਮਹੀਨੇ ਦੇ ਵਿੱਚ ਸੋਲਿਸਿਟਰ ਜਨਰਲ ਐਲਿਜ਼ਾਬੈਥ ਪ੍ਰੀਲੋਗਰ ਉਹਨਾਂ ਨੇ ਅਦਾਲਤ ਦੇ ਵਿੱਚ ਗੁਹਾਰ ਲਾਈ ਸੀ ਵੀ ਜੋ ਡਿਵੈਲਪਮੈਂਟਸ ਹੋ ਰਹੀਆਂ ਆ ਪਬਲਿਕ ਹੈਲਥ ਐਮਰਜੈਂਸੀ ਜਿਸ ਦੇ ਨਾਲ ਟਾਈਟਲ 42 ਉਹ ਖਤਮ ਹੋ ਜਾਵੇਗਾ, ਉਸ ਤੋਂ ਬਾਅਦ ਦੇ ਵਿੱਚ ਇਹ ਗੱਲ ਇੱਥੇ ਤੱਕ ਪਹੁੰਚੀ ਸੀਗੀ। ਸੋ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਜਿਹੜਾ 42 ਰੱਦ ਕਰ ਦਿੱਤਾ ਗਿਆ ਇਹ ਲਾਗੂ ਰਹੂਗਾ। ਇਹ 42 ਰੱਦ ਹੀ ਜਿਹੜਾ ਟਾਈਟਲ 42 ਰਹੂਗਾ ਤੇ ਇਸ ਨੂੰ ਕਿਸੇ ਵੀ ਹੋਰ ਕਾਰਨ ਕਰਕੇ ਹਾਲ ਦੀ ਘੜੀ ਜਿਹੜਾ ਉਹ ਨਹੀਂ ਲਗਾਇਆ ਜਾ ਸਕਦਾ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਅੱਜ ਸ਼ਾਮੀ 3 ਵਜੇ ਦੇ ਕਰੀਬ 500 ਬਲਾਕ ਆਫ ਐਲ ਕਮੀਨੋ ਐਵਨਿਊ ਤੇ ਗਰੋਵ ਐਵਨਿਊ ਤੇ ਡੈਲ ਪਾਸੋ ਬੁਲੇਵਰਡ ਦੇ ਲਾਗੇ ਮਲਟੀਪਲ ਬਿਲਡਿੰਗਸ ਨੂੰ ਅੱਗ ਲੱਗ ਗਈ, ਜਿਹਦੇ ਨਾਲ ਇੱਕ ਬੀਬੀ ਤੇ ਇੱਕ ਬੱਚੇ ਨੂੰ ਬਚਾਇਆ ਵੀ ਗਿਆ। ਥੋੜੀਆਂ ਬਹੁਤੀਆਂ ਉਹਨਾਂ ਦੇ ਇੰਜਰੀਜ਼ ਲੱਗੀਆਂ ਆ, ਪਰ ਘਰ ਉਹਨਾਂ ਦਾ ਪੂਰਾ ਜੋ ਡੈਮੇਜ ਹੋ ਗਿਆ ਹੈਗਾ ਆ। ਕਹਿੰਦੇ ਭਈ ਸਮੋਕ ਜੋ ਧੂੰਆਂ ਸੀ ਮੀਲਾਂ ਬੱਧੀ ਦੂਰ ਤੱਕ ਦੇਖਿਆ ਜਾ ਸਕਦਾ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟ ਨੇ ਅੱਜ ਇੱਕ ਹੋਰ ਰੈਜ਼ੋਲੂਸ਼ਨ ਆ ਉਸ ਨੂੰ ਪਾਸ ਕੀਤਾ ਜਿਸ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਇੱਕ ਕੋਸ਼ਿਸ਼ ਕੀਤੀ ਸੀ ਵੀ ਜਿਹੜੇ ਮਾਈਗ੍ਰੈਂਟਸ ਆ ਇਮੀਗ੍ਰੈਂਟਸ ਜਿਹੜੇ ਪਬਲਿਕ ਬੈਨੀਫਿਟ ਲੈਂਦੇ ਆ ਉਹਨਾਂ ਨੂੰ ਅੜਚਨ ਆਉਂਦੀ ਸੀ। ਪਬਲਿਕ ਚਾਰਜ ਜਿਹੜਾ ਪਿਛਲੇ ਪ੍ਰਸ਼ਾਸਨ ਨੇ ਲਾਗੂ ਕੀਤਾ ਸੀ, ਬਾਈਡਨ ਪ੍ਰਸ਼ਾਸਨ ਨੇ ਆ ਕੇ ਆਖਿਆ ਸੀਗਾ ਵੀ ਅਸੀਂ ਇਸ ਦੇ ਉੱਤੇ ਇਸ ਨੂੰ ਹਟਾ ਦੇਵਾਂਗੇ, ਪਰ ਸੈਨੇਟ ਦੇ ਵਿੱਚ ਇੱਕ ਇਸ ਦੇ ਉਲਟ ਰੈਜ਼ੋਲੂਸ਼ਨ ਆਇਆ ਸੀਗਾ ਵੀ ਭਾਈ ਜਿਹੜੇ ਪਬਲਿਕ ਚਾਰਜ ਆ ਹਟਾਉਣ ਵਾਲੀ ਗੱਲ ਆ ਉਹ ਨਹੀਂ ਹੋਣੀ ਚਾਹੀਦੀ, ਉਹ ਬਰਕਰਾਰ ਰਹਿਣਾ ਚਾਹੀਦਾ ਆ। ਸੈਨੇਟ ਨੇ ਅੱਜ 47 ਦੇ ਮੁਕਾਬਲੇ 50 ਵੋਟਾਂ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ, ਯਾਨੀ ਕਿ ਜਿਹੜੇ ਇਮੀਗ੍ਰੈਂਟਸ ਪਬਲਿਕ ਬੈਨੀਫਿਟ ਲੈਂਦੇ ਆ ਉਹਨਾਂ ਨੂੰ ਪਬਲਿਕ ਚਾਰਜ ਦਾ ਜਿਹੜਾ ਮਸਲਾ ਆ ਉਹ ਬਣ ਸਕਦਾ ਆ। ਇਸ ਦੇ ਵਿੱਚ ਜਿਹੜੇ 2 ਡੈਮੋਕ੍ਰੇਟ ਸੈਨੇਟਰਸ ਆ ਉਹਨਾਂ ਨੇ ਪਾਰਟੀ ਲਾਈਨ ਦੇ ਉਲਟ ਜਾ ਕੇ ਵੋਟ ਪਾਏ, ਜਿਨ੍ਹਾਂ 'ਚ ਜੋ ਮੈਂਸ਼ਨ ਵੈਸਟ ਵਰਜੀਨੀਆ ਦੇ ਤੇ ਜੌਨ ਟੈਸਟਰ ਮੋਂਟੈਨਾ ਦੇ। ਇਹ ਦੋਨਾਂ ਦੀਆਂ ਹੀ ਅਗਲੇ ਸਾਲ ਰੀ-ਇਲੈਕਸ਼ਨ ਜਿਹੜੀਆਂ ਉਹ ਆ ਰਹੀਆਂ ਆ। ਸੋ ਇਸ ਰੈਜ਼ੋਲੂਸ਼ਨ ਦੇ ਨਾਲ ਇੱਕ ਕੋਸ਼ਿਸ਼ ਸੀਗੀ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਟਿਵ ਪਾਲਿਸੀ ਸੀਗੀ ਬੇਸਿਕਲੀ ਇਮੀਗ੍ਰੈਂਟਸ ਦੇ ਲਈ ਔਖਾ ਹੋਣਾ ਸੀਗਾ ਲੀਗਲ ਸਟੇਟਸ ਓਬਟੇਨ ਕਰਨਾ ਜੇ ਉਹ ਪਬਲਿਕ ਬੈਨੀਫਿਟ ਲੈਂਦੇ ਆ। ਸੋ ਇਹ ਜਿਹੜਾ ਜੁਆਇੰਟ ਰੈਜ਼ੋਲੂਸ਼ਨ ਹੈਗਾ ਇਸ ਦਾ ਮਤਲਬ ਆ ਵੀ ਇਸ ਨੂੰ ਹੁਣ ਹਾਊਸ ਦੇ ਵਿੱਚ ਪਾਸ ਹੋਣਾ ਪਵੇਗਾ
ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਡੈਸਕ ਦੇ ਉੱਤੇ ਜਾਊਗਾ। ਸੋ ਹਾਊਸ ਨੇ ਅਜੇ ਤੱਕ ਇਸ ਦੇ ਉੱਤੇ ਵੋਟ ਨਹੀਂ ਕੀਤੀ, ਪਰ ਇਹ ਮੰਨਿਆ ਜਾ ਰਿਹਾ ਹੈ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਹਾਊਸ ਦੇ ਵਿੱਚ ਇਸ ਦੇ ਪਾਸ ਹੋਣ ਦੇ ਚਾਂਸ ਹੈਗੇ ਆ, ਕਿਉਂਕਿ ਰਿਪਬਲਿਕਨਸ ਦੀ ਉੱਥੇ ਮੈਜੋਰਟੀ ਆ। ਤੇ ਪਰ ਇਹ ਆ ਵੀ ਜੇ ਪਾਸ ਹੋ ਵੀ ਜਾਂਦਾ ਹੈ ਤੇ ਪ੍ਰੈਜ਼ੀਡੈਂਟ ਬਾਈਡਨ ਇਸ ਨੂੰ ਕਿਤੇ ਨਾ ਕਿਤੇ ਵੀਟੋ ਕਰ ਸਕਦੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵਰਲਡ ਲੀਡਰਸ ਨੂੰ G7 ਸਮਿਟ ਦੇ ਸੰਬੰਧ ਦੇ ਵਿੱਚ ਮਿਲ ਰਹੇ ਹੈਗੇ ਆ, ਤੇ ਯੂਐਸ ਨੇ ਹੋਰ ਸੈਂਕਸ਼ਨਸ ਰਸ਼ੀਆ ਦੇ ਉੱਤੇ ਲਾਈਆਂ ਇਸ ਸੇਮ ਸਮੇਂ ਦੇ ਦੌਰਾਨ। ਅੱਜ ਉਹਨਾਂ ਨੇ ਅਨਾਉਂਸ ਕੀਤਾ ਹੈਗਾ। ਬਾਈਡਨ ਐਡਮਿਨਿਸਟ੍ਰੇਸ਼ਨ ਨੇ 70 ਦੇ ਕਰੀਬ ਜੋ ਬਿਜ਼ਨਸ ਐਂਟੀਟੀਜ਼ ਆ ਉਹਨਾਂ ਨੂੰ ਬਲੈਕ ਲਿਸਟ ਕੀਤਾ ਹੈਗਾ, ਜੋ USA ਦੇ ਵਿੱਚ ਐਕਸਪੋਰਟ ਤੇ ਇੰਪੋਰਟ ਕਰਦੇ। 300 ਨਵੀਆਂ ਸੈਂਕਸ਼ਨਸ ਇੰਡੀਵਿਜੂਅਲਸ ਦੇ ਉੱਤੇ, ਐਂਟੀਟੀਜ਼ ਦੇ ਉੱਤੇ, ਵੈਸਲ ਦੇ ਉੱਤੇ ਲਾਈਆਂ ਗਈਆਂ ਹੈਗੀਆਂ ਆ, ਜੋ ਕਿ ਫਾਈਨੈਂਸ਼ੀਅਲ ਫੈਸਿਲੀਟੇਟਰਸ ਆ, ਖਾਸ ਕਰਕੇ ਯੂਰਪ, ਮਿਡਲ ਈਸਟ ਤੇ ਏਸ਼ੀਆ 'ਚ ਉਹਨਾਂ ਹਿੱਟ ਕਰਨਗੇ। ਸੋ ਇਹ ਅੱਜ ਦੱਸਦੀ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਹੀਰੋਸ਼ੀਮਾ ਜਾਪਾਨ ਦੇ ਵਿੱਚ ਆਲਰੇਡੀ ਪਹੁੰਚ ਗਏ ਆ ਅੱਜ ਸਵੇਰੇ, ਤੇ ਇਹ ਟ੍ਰਿਪ ਬੜਾ ਛੋਟਾ ਹੋਊਗਾ। ਉੱਥੇ ਹੋਰ ਲੀਡਰਸ ਫਰਾਂਸ, ਜਰਮਨੀ, ਇਟਲੀ, ਕੈਨੇਡਾ ਤੇ UK ਦੇ ਪਹੁੰਚੇ ਹੋਏ ਆ। ਇਕਨੋਮਿਕ ਅਲਾਇੰਸ ਇਹ ਬਣ ਜਾ ਰਿਹਾ ਆ ਤਾਂ ਕਿ ਰਸ਼ੀਆ ਨੂੰ ਜਿਹੜਾ ਆ ਚੰਗਾ ਲੈਸਨ ਸਿਖਾਇਆ ਜਾ ਸਕੇ। ਸੋ ਮੈਟਰ ਕਾਹਦੇ ਕਰਦਾ ਵੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਇੱਕ ਸਪੀਚ ਮੈਮੋਰੀਅਲ ਦੇ ਸੰਬੰਧ ਦੇ ਵਿੱਚ 2016 ਦੇ ਵਿੱਚ ਦਿੱਤਾ ਸੀਗਾ। ਉਸ ਤੋਂ ਬਾਅਦ ਇਹ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਸ ਇਸ਼ੂ ਦੇ ਉੱਤੇ ਵਰਕਆਊਟ ਕਰ ਰਹੇ ਆ। ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਜਦੋਂ ਉਹ ਜਾਣਗੇ ਵਰਲਡ ਵਾਰ 2 ਜਦੋਂ ਬੰਬਿੰਗ ਹੋਈ ਸੀ ਉਹਦੇ ਸੰਬੰਧ ਦੇ ਵਿੱਚ ਜੋ ਉੱਥੇ ਉਹਨਾਂ ਦੇ ਮੋਨੂਮੈਂਟ ਬਣੇ ਹੋਆ, ਤੇ ਕਿਸੇ ਤਰ੍ਹਾਂ ਦੀ ਵੀ ਜੋ ਅਪੋਲੋਜੀ ਆ ਉਹ USA ਵੱਲੋਂ ਨਹੀਂ ਲਈ ਜਾਊਗੀ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਨੇ ਰਿਪੋਰਟਰਸ ਨੂੰ ਦੱਸਿਆ, ਜੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਨਾਲ 에ਅਰ ਫੋਰਸ ਵਨ ਦੇ ਉੱਤੇ ਟਰੈਵਲ ਕਰ ਰਹੇ ਹੈਗੇ ਆ। ਜੀ, ਡਿਜ਼ਨੀ ਦਾ ਤੇ ਜਿਹੜੇ ਸੈਂਟੋਸ ਆ ਗਵਰਨਰ ਫਲੋਰੀਡਾ ਦੇ, ਉਹਨਾਂ ਦਾ ਜਿਹੜਾ ਮਾਮਲਾ ਹੋਰ ਵੀ ਜ਼ਿਆਦਾ ਪੇਚੀਦਾ ਜਾਂ ਵੱਧਦਾ ਜਾ ਰਿਹਾ ਆ। ਫਲੋਰੀਡਾ ਦੇ ਵਿੱਚ ਵਾਲਟ ਡਿਜ਼ਨੀ ਨੇ ਪਹਿਲਾਂ ਕਿਹਾ ਸੀ ਵੀ ਕੈਲੀਫੋਰਨੀਆ ਦੇ ਅਸੀਂ ਇੰਪਲਾਈ ਆ ਉਹਨਾਂ ਨੂੰ ਰੀਲੋਕੇਟ ਕਰਾਂਗੇ 2000 ਦੇ ਤਕਰੀਬਨ ਫਲੋਰੀਡਾ 'ਚ। ਪਰ ਹੁਣ ਵਾਲਟ ਡਿਜ਼ਨੀ ਕੰਪਨੀ ਨੇ ਫੈਸਲਾ ਲਿਆ, ਕਹਿੰਦੇ ਵੀ ਜੋ ਸਾਡੇ ਹਾਲਾਤ ਉੱਥੇ ਬਣ ਰਹੇ ਆ, ਖਾਸ ਕਰਕੇ ਜਿਹੜੇ ਬਿਜ਼ਨੈਸਿਸ ਦੇ ਹਾਲਾਤ ਉੱਥੇ ਹੁਣ ਬਣੇ ਆ, ਉਹਦੇ ਮੱਦੇਨਜ਼ਰ ਉਹ ਫੈਸਲਾ ਲਿਆ ਵੀ ਭਾਈ ਅਸੀਂ ਫਲੋਰੀਡਾ ਦੇ ਵਿੱਚ ਨਵਾਂ ਕੈਂਪਸ ਜਿਹੜਾ ਬਣਾਉਣਾ ਸੀ, ਜਿਹੜੇ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਹੋਣੀ ਸੀ, ਉਹ ਹੁਣ ਫਲੋਰੀਡਾ ਦੇ ਵਿੱਚ ਨਹੀਂ ਹੋਵੇਗੀ। ਪਿਛਲੇ 1 ਸਾਲ ਤੋਂ ਗਵਰਨਰ ਡਿਸੈਂਟਸ ਤੇ ਵਾਲਟ ਡਿਜ਼ਨੀ ਦੇ ਦਰਮਿਆਨ ਜਿਹੜੀ ਆ ਤੂੰ ਮੈਂ ਕਹਿ ਸਕਦੇ ਹਾਂ ਵੀ ਉਹ ਚੱਲ ਰਹੀ ਹੈਗੀ ਆ। ਫਸਟ ਅਮੈਂਡਮੈਂਟ ਲਾਸੂਟ ਆਲਰੇਡੀ ਵਾਲਟ ਡਿਜ਼ਨੀ ਨੇ ਡਿਸੈਂਟਸ ਦੇ ਉਲਟ ਤੇ ਉਹਦੇ ਅਧਿਕਾਰੀਆਂ ਦੇ ਉਲਟ ਪਿਛਲੇ ਮਹੀਨੇ ਲਗਾਇਆ ਸੀਗਾ। ਵਾਲਟ ਡਿਜ਼ਨੀ ਦੀ ਜਿਹੜੀ ਵਰਲਡ ਥੀਮ ਪਾਰਕ ਰਿਜ਼ੋਰਟ ਆ, ਉਸ ਤੋਂ ਤਕਰੀਬਨ 20 ਮੀਲ ਦੂਰ ਇਹਨਾਂ ਨੇ ਇੱਕ ਨਵਾਂ ਕੈਂਪਸ ਇਹ ਬਣਾਉਣਾ ਸੀਗਾ। ਇਸ ਦੇ ਉੱਤੇ ਗਵਰਨਰ ਨਿਊਸਮ ਨੇ ਜਿਹੜੀ ਟਿੱਪਣੀ ਕਰਦੇ ਹੋਏ ਕਿਹਾ, ਕਹਿੰਦੇ ਵੀ ਉਹਨਾਂ ਨੇ ਡਿਜ਼ਨੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਕਿਹਾ ਵੀ ਇਹ ਕੈਲੀਫੋਰਨੀਆ ਦੇ ਲਈ ਬੇਸਿਕਲੀ ਜਿੱਤ ਹੈਗੀ ਆ। ਸੋ ਪਰ ਗਵਰਨਰ ਸਾਹਿਬ ਇਹ ਦੇਖਣਾ ਪੈਣਾ ਵੀ ਕੱਲ ਨੂੰ ਉਹਨਾਂ ਨੂੰ ਕਿਸੇ ਹੋਰ ਥਾਂ ਮਿਲਿਆ, ਉਹਨਾਂ ਨੇ ਉੱਥੇ ਚਲੇ ਜਾਣਾ ਆ। ਕੈਲੀਫੋਰਨੀਆ ਨੂੰ ਇਵੈਂਚੁਅਲੀ ਛੱਡ ਕੇ ਜਿਹੜੇ ਉਹ ਜਾ ਰਹੇ ਸੀਗੇ, ਤੇ ਇਹ ਤਾਂ ਇਹ ਆ ਵੀ ਗਾਂ ਉੱਥੇ ਉਹਨਾਂ ਦੇ ਸਿੰਘ ਫਸੇ ਪਏ ਆ ਤਾਂ ਉਹ ਰੁਕ ਗਏ ਆ, ਅਦਰਵਾਈਜ਼ ਇਹ ਪ੍ਰੋਬਲਮ ਤੁਹਾਡੀ ਇੱਥੇ ਰਹਿਣੀ ਸੀਗੀ। ਸੋ ਪਰ ਡਿਜ਼ਨੀ ਨੇ ਆਪਣੀ ਫਲੋਰੀਡਾ ਦੇ ਜਿਹੜੇ ਰਿਪਬਲਿਕਨ ਗਵਰਨਰ ਡਿਸੈਂਟਸ ਆ ਉਹਨਾਂ ਦੇ ਨਾਲ ਜਿਹੜੀ ਕਹਿ ਲਓ ਵੀ ਲੜਾਈ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਆ। $1 ਬਿਲੀਅਨ ਦਾ ਨੁਕਸਾਨ ਫਲੋਰੀਡਾ ਨੂੰ ਡੈਫੀਨੇਟਲੀ ਝੱਲਣਾ ਪਵੇਗਾ। ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ ਜੀ। ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਜੋ ਕਹਿ ਰਹੇ ਆ ਵੀ ਜੋ ਅਨਡਾਕੂਮੈਂਟਡ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਉਹ ਸਕਾਲਰਸ਼ਿਪਸ ਤੇ ਜੌਬਸ ਦੇਣ ਜਾ ਰਹੇ ਆ, ਜਦੋਂ ਕਿ ਫੈਡਰਲ ਬੈਨ ਆਲਰੇਡੀ ਲੱਗਾ ਹੋਇਆ ਵੀ ਤੁਸੀਂ ਕਿਸੇ ਅਨਡਾਕੂਮੈਂਟਡ ਬੰਦੇ ਨੂੰ ਜੌਬ ਨਹੀਂ ਦੇ ਸਕਦੇ ਹੈਗੇ। ਸੋ ਇਹ ਪਹਿਲੀ ਯੂਨੀਵਰਸਿਟੀ ਜੋ UC ਦਾ ਸਿਸਟਮ ਆ ਇਹ ਇਸ ਤਰਫ ਨੂੰ ਚੱਲਿਆ ਹੈਗਾ। 2 ਘੰਟੇ ਦੇ ਕਰੀਬ ਮੀਟਿੰਗ ਚੱਲੀ UC ਰੇਜ਼ੀਡੈਂਟਸ ਦੀ, ਜਿਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਸਟੂਡੈਂਟਸ ਦੇ ਲਈ ਇਹ ਇੱਕ ਬਹੁਤ ਵਧੀਆ ਜਿਹੜਾ ਬਿੱਲ ਹੈਗਾ ਆ, ਜਿਹਦੇ ਮੁਤਾਬਕ ਅਨਡਾਕੂਮੈਂਟਡ ਬੱਚੇ ਜੋ ਯੂਨੀਵਰਸਿਟੀ ਦੇ ਵਿੱਚ ਕੰਮ ਵੀ ਕਰ ਸਕਣਗੇ ਤੇ ਉਹ ਉੱਥੋਂ ਤਨਖਾਹ ਵੀ ਲੈ ਸਕਣਗੇ। 10 ਦੇ ਕਰੀਬ ਕੈਂਪਸਸ ਹੈਗੇ ਆ ਪੂਰੇ ਕੈਲੀਫੋਰਨੀਆ ਦੇ ਵਿੱਚ, ਤੇ 1986 ਦੇ ਵਿੱਚ ਪ੍ਰੈਜ਼ੀਡੈਂਟ
ਰੋਨਾਲਡ ਰੀਗਨ ਹੋਣਾ ਨੇ ਇੱਕ ਬਿੱਲ ਸਾਈਨ ਕੀਤਾ ਸੀ, ਜਿਹਦੇ ਵਿੱਚ ਇਹ ਕਿਹਾ ਸੀ ਵੀ ਫੈਡਰਲ ਵਰਕ ਆਥੋਰਾਈਜੇਸ਼ਨ ਹਾਇਰਿੰਗ ਉਹਨਾਂ EMPLOYEES ਦੀ ਕੀਤੀ ਜਾ ਸਕਦੀ ਜੋ ਲੀਗਲ ਹੈਗੇ ਆ, ਇਲੀਗਲ ਦੀ ਨਹੀਂ। ਸੋ ਉਹ ਤੋਂ ਬਾਅਦ ਇਹ ਕਾਫੀ ਲੰਬੇ ਸਮੇਂ ਤੋਂ ਯੂਸੀ ਸਿਸਟਮ ਵਾਲੇ ਕੋਸ਼ਿਸ਼ ਕਰ ਰਹੇ ਸੀ ਵੀ ਆਥੋਰਾਈਜੇਸ਼ਨ ਦਿੱਤੀ ਜਾਵੇ। ਯੂਸੀ ਸਿਸਟਮ ਦੇ ਵਿੱਚ 2,95,000 ਦੇ ਕਰੀਬ ਸਟੂਡੈਂਟਸ ਨੂੰ ਲੀਗਲ ਐਡਵਾਈਸ, ਫਾਈਨੈਂਸ਼ੀਅਲ ਏਡ, ਕਾਉਂਸਲਿੰਗ, ਇਹ ਸਾਰਾ ਕੁਝ ਦਿੱਤਾ ਜਾਂਦਾ ਹੈਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਮਰੀਕਾ ਡਿਫਾਲਟ ਕਰੂਗਾ ਨਹੀਂ ਕਰੂਗਾ, ਇਹ ਤਾਂ ਭਵਿੱਖ ਦੇ ਗਰਭ 'ਚ ਆ। ਪ੍ਰੈਜ਼ੀਡੈਂਟ ਬਾਈਡਨ, ਹਾਊਸ ਸਪੀਕਰ ਮਕਾਰਥੀ, ਇਹਨਾਂ ਦੀ ਆਪਸ 'ਚ ਡੈਮੋਕ੍ਰੇਟ ਰਿਪਬਲਿਕਨਸ ਦੀ ਡੀਲ ਬਣਦੀ ਹੈ ਜਾਂ ਨਹੀਂ ਬਣਦੀ, ਇਹ ਅਜੇ ਪਤਾ ਨਹੀਂ ਆ। ਪਰ ਬਾਈ ਪਾਰਟੀਜ਼ਨ ਲਾ ਮੇਕਰਸ ਇਹ ਇੱਕ ਹੋਰ ਕੋਸ਼ਿਸ਼ ਕਰ ਰਹੇ ਆ, ਜਿਹਦੇ ਵਿੱਚ ਇਹ ਚਾਹੁੰਦੇ ਨੇ ਵੀ ਜੇ ਅਮਰੀਕਾ ਡਿਫਾਲਟ ਕਰਦਾ ਹੈ, ਗਵਰਨਮੈਂਟ ਸ਼ਟਡਾਊਨ ਹੁੰਦੀ ਆ, ਤੇ ਜਿਹੜੇ ਮੈਂਬਰਸ ਆਫ ਕਾਂਗਰਸ ਆ ਉਹਨਾਂ ਦੀ ਤਨਖਾਹ ਵੀ ਜਿਹੜੀ ਭਾਈ ਰੁਕ ਜਾਵੇ। ਇਹ ਆਪਾਂ ਨੂੰ ਪਤਾ ਆ ਵੀ ਆਪਸ ਦੇ ਵਿੱਚ ਜਿੰਨਾ ਮਰਜ਼ੀ ਗੁੱਥਮ ਗੁੱਥਾ ਹੁੰਦੇ ਰਹਿਣ, ਜਦੋਂ ਤਨਖਾਹਾਂ ਵਧਾਉਣ ਦੀ ਗੱਲ ਆਉਂਦੀ ਆ, ਉਦੋਂ ਇਹ ਇੱਕ ਦੂਜੇ ਦੇ ਮਿੱਤ ਹੀ ਨਜ਼ਰ ਆਉਂਦੇ ਨੇ। ਵਰਜੀਨੀਆ ਦੀ ਜਿਹੜੀ ਡੈਮੋਕ੍ਰੇਟ ਐਬੀਗੇਲ ਸਪੈਨਬਰਗਰ ਤੇ ਬ੍ਰਾਇਨ ਫਿਟਜ਼ਪੈਟਰਿਕ ਪੈਂਸਿਲਵੇਨੀਆ ਦੇ ਰਿਪਬਲਿਕਨ, ਇਹਨਾਂ ਦੋਨਾਂ ਨੇ ਇੱਕ ਬਿੱਲ ਇੰਟਰੋਡਿਊਸ ਕੀਤਾ ਆ, ਨੋ ਪੇ ਫਾਰ ਕਾਂਗਰਸ ਡਿਊਰਿੰਗ ਡਿਫਾਲਟ ਔਰ ਸ਼ਟਡਾਊਨ ਐਕਟ। ਇਸ ਦੇ ਵਿੱਚ ਹੁਣ ਕੀ ਬਾਕੀ ਸਾਥ ਦੇਣਗੇ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਡੈਡਲਾਈਨ ਬਹੁਤ ਨਜ਼ਦੀਕ ਯੂਐਸ ਡੈਟ ਨੂੰ ਲੈ ਕੇ ਆ ਰਹੀ ਆ। ਉਹ ਅੱਜ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੇ ਸਵੇਰੇ ਵੀ ਇਹੀ ਆਖਿਆ ਸੀਗਾ ਵੀ ਸਾਡੇ ਦਰਮਿਆਨ ਜਿਹੜੀ ਗੱਲਬਾਤ ਚੱਲ ਰਹੀ ਆ, ਤੇ ਕਹਿੰਦੇ ਸਾਨੂੰ ਪਤਾ ਆ ਵੀ ਇਸ ਦਾ ਮਤਲਬ ਕੀ ਹੋਊਗਾ ਜੇ ਅਮਰੀਕਾ ਜਿਹੜਾ ਉਹ ਡਿਫਾਲਟ ਕਰ ਜਾਊਗਾ, ਤੇ ਅਸੀਂ ਕਿਸੇ ਨਾ ਕਿਸੇ ਸਿੱਟੇ ਦੇ ਉੱਤੇ, ਸਮਝੌਤੇ ਦੇ ਉੱਤੇ ਜ਼ਰੂਰ ਜਿਹੜਾ ਉਹ ਪਹੁੰਚ ਜਾਵਾਂਗੇ। ਇਹ ਬਿੱਲ ਸੁਣਿਆ ਜਾਊਗਾ, ਕਮੇਟੀ ਚੋਂ ਪਾਸ ਹੋ ਕੇ ਅੱਗੇ ਜਾਊਗਾ, ਤਾਂ ਇਹ ਦੇਖਣ ਵਾਲੀ ਗੱਲ ਆ। ਹੁਣ ਤੁਸੀਂ ਦੇਖੋ ਵੀ ਦੁਨੀਆ ਦੇ ਵਿੱਚ, ਮੁਲਕ ਦੇ ਵਿੱਚ ਜਦੋਂ ਗਵਰਨਮੈਂਟ ਸ਼ਟਡਾਊਨ ਹੋ ਜਾਂਦੀ ਆ, ਫੈਡਰਲ ਜਿਹੜੇ ਲੋਕਾਂ ਦੇ, ਫੈਡਰਲ EMPLOYEES ਦੇ, ਉਹਨਾਂ ਦੇ ਤਾਂ ਤਨਖਾਹਾਂ ਬੰਦ ਹੋ ਜਾਂਦੀਆਂ, ਪਰ ਮੈਂਬਰਸ ਆਫ ਕਾਂਗਰਸ ਇਹਨਾਂ ਦੀਆਂ ਤਨਖਾਹਾਂ ਕਦੀ ਨਹੀਂ ਬੰਦ ਹੁੰਦੀਆਂ। ਸੋ ਇਸ ਬਿੱਲ ਦੇ ਨਾਲ ਇਹਨਾਂ ਨੂੰ ਵੀ ਇੱਕ ਫਾਈਨੈਂਸ਼ੀਅਲ ਡਰ ਵੀ ਰਹੂਗਾ ਵੀ ਭਾਈ ਜੇ ਗਵਰਨਮੈਂਟ ਡਿਫਾਲਟ ਹੁੰਦੀ ਆ, ਚਾਹੇ ਉਹ ਲੈਫਟ ਵਾਲਿਆਂ ਦੇ ਕਰਕੇ ਆ, ਚਾਹੇ ਰਾਈਟ ਵਾਲਿਆਂ ਦੇ ਕਰਕੇ ਆ, ਵੀ ਭਾਈ ਸਾਡੀ ਤਨਖਾਹ ਵੀ ਬੰਦ ਹੋਊਗੀ, ਸਾਨੂੰ ਕੋਈ ਨਾ ਕੋਈ ਸਮਝੌਤਾ ਜਿਹੜਾ ਜ਼ਰੂਰ ਕਰਨਾ ਚਾਹੀਦਾ ਆ। ਹੋਪਫੁਲੀ ਇਹ ਬਿੱਲ ਪਾਸ ਹੋ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। ਬਿਗ ਨੈਟਵਰਕਿੰਗ ਕੰਪਨੀਜ਼ ਤੇ ਟੈਕ ਫਰਮਸ ਨੇ ਡਾਊਨਟਾਊਨ ਸੈਨੋਜ਼ੇ ਦੇ ਵਿੱਚ ਕਾਫੀ ਵੱਡੀਆਂ ਆਫਿਸ ਲੀਜ਼ ਸਾਈਨ ਕੀਤੀਆਂ ਹੈਗੀਆਂ ਆ। ਥਾਊਜ਼ੈਂਡਸ ਆਫ ਸਕੁਅਰ ਫੁੱਟਸ ਦੀਆਂ ਬਿਲਡਿੰਗ ਸਾਈਨ ਅਪ ਕੀਤੀਆਂ ਗਈਆਂ। ਸਿਆਨਾ ਕਾਰਪੋਰੇਸ਼ਨ ਜਿਸ ਨੇ ਆਫਿਸ ਸਪੇਸ 50 ਵੈਸਟ ਸਟਰੀਟ ਦੇ ਉੱਤੇ ਰੈਂਟ ਕੀਤੀ ਹੈਗੀ ਆ, ਤੇ ਨਾਲ ਦੀ ਨਾਲ 50 ਵੈਸਟ ਸੈਨ ਫਰਨਾਂਡੋ ਸਟਰੀਟ ਦੇ ਉੱਤੇ ਵੀ। ਡਾਊਨਟਾਊਨ ਸੈਨੋਜ਼ੇ ਦੇ ਵਿੱਚ 16.9% ਆਫਿਸ ਆਕੂਪੈਂਸੀ ਜੋ ਆ ਉਹ ਵੇਕੈਂਟ ਹੈਗੀ ਆ। ਸੈਨ ਫਰਾਂਸਿਸਕੋ ਚ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ 29% ਦੇ ਕਰੀਬ ਆ। ਸੋ ਸੈਨੋਜ਼ੇ ਹਜੇ ਵੀ ਮੱਚ ਬੈਟਰ ਹੈਗਾ। ਸੋ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਹੁਣ ਮੌਕਾ ਦੇਖ ਰਹੀਆਂ ਵੀ ਬਿਲਡਿੰਗਸ ਖਾਲੀ ਆ, ਸੋ ਉਹਨਾਂ ਨੂੰ ਸਸਤੇ ਰੇਟ ਦੇ ਉੱਤੇ ਜੋ ਲੀਜ਼ਸ ਮਿਲ ਜਾਣਗੀਆਂ ਤੇ ਉਹ ਆਫਿਸਿਸ ਦੇ ਵਿੱਚ ਮੂਵ ਹੋ ਜਾਣਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਇੱਕ ਨਵਾਂ ਜਿਹੜਾ ਪਲਾਨ ਆ, ਪਾਵਰ ਲਾਈਨ ਪਲਾਨ ਆ, ਉਸ ਨੂੰ ਅਪਰੂਵ ਕਰ ਦਿੱਤਾ ਆ, ਜਿਹਦੇ ਨਾਲ ਕਹਿੰਦੇ ਵੀ ਐਨਰਜੀ ਐਫੀਸ਼ੀਐਂਟ ਸਿਸਟਮ ਤਿਆਰ ਹੋਊਗਾ। ਪਿਛਲੇ ਕਈ ਦਹਾਕਿਆਂ ਦੀ ਮੰਗ ਸੀਗੀ, ਡਿਲੇ ਚੱਲ ਰਿਹਾ ਸੀਗਾ ਵੀ ਨਵੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ, ਬੇਸਿਕਲੀ ਪਾਵਰ ਲਾਈਨਸ ਆ, ਉਹ ਕਿੱਦਾਂ ਜਿਹੜੀਆਂ ਆ ਉਹ ਵਿਛਾਈਆਂ ਜਾਣ। ਜਿਹੜੇ ਬੋਰਡ ਆਫ ਗਵਰਨਰਸ ਜਨਰਲ ਸੈਸ਼ਨ ਦੇ ਵਿੱਚ ਆਪਰੇਟਰਸ ਮਿਲੇ, ਇਹਨਾਂ ਨੇ ਅੱਜ ਮਿਲੇ, ਤੇ ਇਹਨਾਂ ਨੇ ਕਿਹਾ ਵੀ ਇਸ ਦੇ ਉੱਤੇ, ਇਸ ਪਲਾਨ ਦੇ ਉੱਤੇ ਇੱਕ ਹਿਸਾਬ ਦੇ ਨਾਲ ਉਹ ਮੋਹਰ ਲਾਉਣ ਜਾ ਰਹੇ ਆ। ਉਹਨਾਂ ਨੇ ਨਵੇਂ ਪਲਾਨ ਨੂੰ ਅਪਰੂਵਲ ਦੇ ਦਿੱਤਾ ਆ। ਇਹ ਜਿਹੜੀਆਂ ਪਾਵਰ ਲਾਈਨਸ ਆ, ਕਹਿੰਦੇ ਵੀ ਸਸਟੇਨੇਬਲ ਤੇ ਅਰਥ ਫਰੈਂਡਲੀ ਵੇ ਦੇ ਨਾਲ ਜਿਹੜੀਆਂ ਪਾਈਆਂ ਜਿਹੜੀਆਂ ਉਹ ਜਾਣਗੀਆਂ। ਪ੍ਰਪੋਜ਼ਲ ਦੇ ਤਹਿਤ ਅੱਜ 45 ਜਿਹੜੇ ਪ੍ਰੋਜੈਕਟ ਆ ਉਹ ਅੱਗੇ ਵਧਣਗੇ, ਜਿਨ੍ਹਾਂ ਦਾ ਕੁੱਲ ਲਾਗਤ $7.3 ਬਿਲੀਅਨ ਲੱਗੇਗੀ। ਸੋ ਜਿਹੜੇ ਕੈਲੀਫੋਰਨੀਆ ISO ਦੇ ਜਿਹੜੇ ਸਪੀਕਰ ਇਲੀਅਟ ਮੈਨਜ਼ਰ ਆ, ਉਹਨਾਂ ਨੇ ਇਸ ਪਲਾਨ ਬਾਰੇ ਜਾਣਕਾਰੀ ਦਿੰਦੇ ਹੋਏ ਆਖਿਆ ਵੀ ਉਹ ਮੰਨਦੇ ਨੇ ਵੀ ਇਹ ਪਲਾਨ ਜਿਹੜੀਆਂ ਨਵੀਂ ਇੰਸਟਾਲਮੈਂਟ ਟਰਾਂਸਮਿਸ਼ਨ ਇਨਫਰਾਸਟ੍ਰਕਚਰ ਦੀ ਆ, ਉਸ ਨੂੰ ਰਿਪਰੈਜ਼ੈਂਟ ਕਰੂਗਾ। ਕੈਲੀਫੋਰਨੀਆ ਆਲਰੇਡੀ 2035 ਤੱਕ ਗੈਸ ਪਾਵਰਡ ਗੱਡੀਆਂ ਤੋਂ ਪਰੇ ਨੂੰ ਜਾ ਰਿਹਾ ਆ, ਡੀਜ਼ਲ ਟਰੱਕਾਂ ਤੋਂ ਪਰੇ ਨੂੰ ਜਿਹੜਾ ਉਹ ਜਾ ਰਿਹਾ ਆ,
ਬਿਜਲੀ ਦੀ ਖਪਤ, ਬਿਜਲੀ ਦੀ ਲੋੜ ਉਹ ਵਧੇਗੀ ਤੇ ਜ਼ਿਆਦਾ ਟਰਾਂਸਮਿਸ਼ਨ ਦੀ ਵੀ ਤੇ ਪ੍ਰੋਡਕਸ਼ਨ ਦੀ ਜਿਹੜੀ ਉਹ ਲੋੜ ਹੋਊਗੀ। ਸੋ ਹੁਣ ਦੇਖੋ ਵੀ ਜਿਹੜਾ ਸੂਬਾ ਕਲੀਨ એનર્ਜੀ ਟਾਰਗੇਟ ਲਈ ਬੈਠਾ ਆ, ਉਹ ਇਸ ਦੇ ਨਾਲ ਕਿੰਨੀ ਕੁ ਮਦਦ ਨਵੇਂ ਪਲਾਨ ਦੇ ਨਾਲ ਹੋ ਸਕੇਗੀ। ਜੀ ਬਿਲਕੁਲ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ ਤੇ ਜਾਂਦੇ ਜਾਂਦੇ ਦੱਸਦੇ ਜਾਈਏ ਵੀ ਵਾਈਟ ਹਾਊਸ ਨੇ ਇਹ ਕਿਹਾ ਵੀ ਉਹ ਫਾਈਨੈਂਸ਼ੀਅਲ ਏਡ 5 ਵੱਡੇ ਸ਼ਹਿਰਾਂ ਨੂੰ ਦੇਣ ਜਾ ਰਹੀ ਆ ਹੋਮਲੈਸਨੈਸ ਨੂੰ ਫਾਈਟ ਕਰਨ ਦੇ ਲਈ, ਜਿਹਦੇ ਵਿੱਚ ਲਾਸ ਐਂਜਲਸ ਆ, ਸ਼ਿਕਾਗੋ ਆ, ਡੈਲਸ, ਸਿਆਟਲ ਤੇ ਫੀਨਿਕਸ ਦਾ ਏਰੀਆ ਹੈਗਾ ਆ। ਕਹਿੰਦੇ ਵੀ 25% ਦੇ ਕਰੀਬ ਅਸੀਂ ਹੋਮਲੈਸਨੈਸ ਘਟਾਣੀ ਹੈਗੀ ਇਸ ਟਾਈਮ ਦੇ ਉੱਤੇ, ਸੋ ਸਾਨੂੰ ਬਹੁਤ ਜ਼ਿਆਦਾ ਕੰਮ ਕਰਨਾ ਪਊਗਾ। ਜੀ, ਸੋ ਦੀ ਆਲ ਇਨਸਾਈਡ ਇਨੀਸ਼ੀਏਟਿਵ ਜਿਹੜਾ ਆ, ਇਹਦੇ ਨਾਲ ਜਿਹੜੀ ਯੂਐਸ ਇੰਟਰ ਏਜੰਸੀ ਕਾਉਂਸਲ ਆ ਹੋਮਲੈਸਨੈਸ ਦੇ ਉੱਤੇ, ਉਹ ਤੇ 19 ਜਿਹੜੇ ਫੈਡਰਲ ਮੈਂਬਰ ਆ ਏਜੰਸੀਜ਼ ਦੇ, ਸਟੇਟ ਅਧਿਕਾਰੀ ਕੈਲੀਫੋਰਨੀਆ ਦੇ ਤੇ ਲੋਕਲ ਗਵਰਨਮੈਂਟਸ ਆ, ਉਹ ਮਿਲ ਕੇ ਇਸ ਉੱਤੇ ਵਰਕਆਊਟ ਜਿਹੜੇ ਉਹ ਕਰਨਗੇ। ਫੈਡਰਲ ਸਰਕਾਰ ਮੰਨਦੀ ਆ ਵੀ ਸਾਡੇ ਕੋਲ ਨੌਲੇਜ ਤਾਂ ਹੈਗੀ ਆ, ਨੌਲੇਜ ਅਸੀਂ ਪ੍ਰਦਾਨ ਵੀ ਕਰਾਂਗੇ ਤੇ ਐਲਬੋ ਗਰੀਜ਼ ਯਾਨੀ ਕਿ ਮਿਹਨਤ ਜਿਹੜੀ ਆ ਇਸ ਵਿੱਚ ਖਾਸ ਕਰਕੇ ਕਰਨੀ ਜਿਹੜੀ ਉਹ ਪਵੇਗੀ। ਸੋ ਦੇਖੋ ਕੀ ਬਣਦਾ ਆ। ਆਲਰੇਡੀ ਬਿਲੀਅਨਸ ਆਫ ਡਾਲਰ ਇਸ ਉੱਤੇ ਇਨਵੈਸਟ ਹੋ ਰਹੇ ਨੇ, ਲੱਗ ਰਹੇ ਨੇ। ਕੀ ਇਸ ਦਾ ਨਤੀਜਾ ਨਿਕਲੂਗਾ, ਇਹ ਵੇਖਣ ਵਾਲੀ ਗੱਲ ਆ। ਉਹ ਦੱਸਦੇ ਜਾਈਏ 2022 ਦੇ ਵਿੱਚ 500,000 5,80,000 ਜਿਹੜੇ ਅਮਰੀਕਨਸ ਆ ਉਹ ਹੋਮਲੈਸ ਨੇ। 10 ਦੇ ਵਿੱਚੋਂ 4 ਜਾਣੇ ਜਿਹੜੇ ਆ ਉਹਦੇ ਵਿੱਚੋਂ ਜਿਹੜੇ ਅਨਸ਼ੈਲਟਰਡ, ਉਹਨਾਂ ਨੂੰ ਰਹਿਣ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਕੋਈ ਥਾਂ ਨਹੀਂ ਆ, ਸਾਈਡ ਵਾਕਸ ਦੇ ਉੱਤੇ ਸੌਂਦੇ ਨੇ, ਟੈਂਟਾਂ ਜਾਂ ਕਾਰਾਂ ਦੇ ਵਿੱਚ ਜਿਹੜੇ ਸੌ ਰਹੇ ਨੇ। ਮੁਲਕ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਹੋਮਲੈਸਨੈਸ ਦੀ ਇਸ ਟਾਈਮ ਆਪਣੇ ਸਾਹਮਣੇ ਆ, ਜਿਸ ਦਾ ਨਜ਼ਦੀਕੀ ਭਵਿੱਖ ਦੇ ਵਿੱਚ ਹਾਲ ਦੀ ਘੜੀ ਕੋਈ ਸੋਲਿਊਸ਼ਨ ਨਜ਼ਰ ਨਹੀਂ ਆ ਰਿਹਾ। ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਸੋਸ਼ਲ ਸਿਕਿਉਰਿਟੀ ਏਜੰਸੀ, ਡਿਪਾਰਟਮੈਂਟ ਆਫ ਲੇਬਰ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ, ਇਹ ਸਾਰੇ ਜਾਣੇ ਕੋਆਰਡੀਨੇਟ ਕਰਨਗੇ ਜਿਹੜੀ 25% ਹੋਮਲੈਸਨੈਸ ਨੂੰ ਘਟਾਉਣ ਦੇ ਲਈ 2025 ਤੱਕ। ਤੇ ਜੀ, ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਆ ਸਟਾਕ ਮਾਰਕੀਟ ਕਾਫੀ ਉੱਪਰ ਗਈ ਹੈਗੀ ਆ। ਇਹਦਾ ਕਾਰਨ ਇਹੀ ਆ ਡੈਪਟ ਸੀਲਿੰਗ ਨੂੰ ਲੈ ਕੇ ਵਾਲਮਾਰਟ ਦੇ ਰਿਜ਼ਲਟ ਜੋ ਥੋੜੇ ਜਿਹਾ ਠੀਕ ਆਏ ਹੈਗੇ ਆ, ਉਹਨਾਂ ਦੀ ਅਰਨਿੰਗਸ, ਸੋ ਇਸ ਕਰਕੇ ਅੱਜ ਸਟਾਕ ਮਾਰਕੀਟ ਉੱਪਰ ਗਈ ਹੈ। ਜੀ, ਕੱਲ ਵੀ ਤੁਹਾਨੂੰ ਗਈ ਸੀ ਇਹੀ ਵੀ ਸ਼ਾਇਦ ਡੈਟ ਸੀਲਿੰਗ ਬ੍ਰੀਚ ਨਾ ਹੋਵੇ, ਸਮਝੌਤਾ ਹੋ ਜਾਊਗਾ। ਸੋ ਉਸੇ ਆਸ ਦੇ ਵਿੱਚ ਇਨਵੈਸਟਰਸ ਨੇ ਇੱਕ ਵਾਰੀ ਫੇਰ ਸਟਾਕਸ ਦੇ ਵਿੱਚ ਜਿਹੜੇ ਪੈਸੇ ਆ ਉਹ ਲਾਏ ਨੇ, ਜਿਸ ਕਰਕੇ ਡਾਊ ਜੋਨ ਅੱਜ 115 ਪੁਆਇੰਟ ਵੱਧ ਕੇ 33,536 ਤੇ ਬੰਦ ਹੋਇਆ। S&P 39 ਪੁਆਇੰਟ ਵੱਧ ਕੇ 4198, ਨੈਸਡੈਕ 100 ਤੇ 88 ਪੁਆਇੰਟ ਵੱਧ ਕੇ 12,699 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦਾ ਭਾਅ $1960 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ, 10 ਈਅਰ ਯੀਲਡ 3.65% ਦੇ ਉੱਤੇ ਜਿਹੜੀ ਉਹ ਰਹੀ ਆ। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 26,884 ਤੇ ਇਥੀਰੀਅਮ 1,804 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ 73 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1.35 ਤੇ $1 ਬਰਾਬਰ ਪਾਕਿਸਤਾਨ ਦੇ 285 ਰੁਪਏ ਤੇ 75 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।